ਗੱਲਬਾਤ ਹਰਜੋਤ ਸਿੰਘ ਜੀ ਅਗਲੀ ਕਰਦੇ ਜਾਈਏ ਵੀ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਰਾਤੋਂ ਰਾਤ ਚੱਪਾ ਚੱਪਾ ਡਾਲਰ, ਕਿਤੇ 15 ਸੈਂਟ, ਕਿਤੇ 25 ਸੈਂਟ, ਕਿਤੇ ਕਿੱਥੇ ਪਹੁੰਚ ਗਈਆਂ। ਕੱਲ ਦੇਖਿਆ ਗਿਆ ਵੀ ਐਵਰੇਜ ਗੈਸ ਪ੍ਰਾਈਸ $6.25 ਤੱਕ ਜਿਹੜੀ ਉਹ ਪਹੁੰਚ ਚੁੱਕੀ ਹੈਗੀ ਆ। ਡੀਜ਼ਲ ਦੀ ਪ੍ਰਾਈਸ ਨੂੰ ਓਵਰਟੇਕ ਇਸ ਟਾਈਮ ਕਰ ਚੁੱਕੀ ਹੈ। ਡੀਜ਼ਲ ਦੀ ਪ੍ਰਾਈਸਿਸ ਨੇ ਪਹਿਲਾਂ ਟਰੱਕਾਂ ਵਾਲਿਆਂ ਦਾ ਧੂੰਆਂ ਤਾਂ ਜਿਹੜਾ ਉਹ ਕੱਢਿਆ ਹੀ ਕੱਢਿਆ ਸੀਗਾ। ਹੁਣ ਗੈਸ ਦੀਆਂ ਪ੍ਰਾਈਸਾਂ ਨੇ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਬੁਰੇ ਹਾਲਾਤ ਜਿਹੜੇ ਉਹ ਕਰ ਦਿੱਤੇ ਨੇ। ਇਸ ਸਾਰੇ ਕਾਸੇ ਦੇ ਵਿੱਚ ਜਿਹੜਾ ਆ ਉਹ ਦੋਸ਼ ਇਹੀ ਜਿਹੜਾ ਆ ਉਹ ਦੱਸਿਆ ਜਾ ਰਿਹਾ ਆ ਵੀ ਵੈਸਟ ਕੋਸਟ ਦੇ ਉੱਤੇ ਜਿਹੜੀਆਂ ਰਿਫਾਈਨਰੀਜ਼ ਹੈਗੀਆਂ ਆ ਉਹਦੇ ਵਿੱਚ ਅਚਾਨਕ ਮੇਨਟੇਨੈਂਸ ਦੀ ਗੱਲ ਜਿਹੜੀ ਉਹ ਆਈ ਆ, ਉਸ ਕਰਕੇ ਇਹ ਜਿਹੜੀ ਪ੍ਰੋਬਲਮ ਆ ਉਹ ਦੱਸੀ ਗਈ ਹੈਗੀ ਆ। ਸੋ ਇਹ ਅਚਨਚੇਤੇ ਕੀ ਜਿਹੜਾ ਇਹ ਸਾਰਾ ਕੁਝ ਹੋਇਆ ਆ, ਇਸ ਦੇ ਕਰਕੇ ਲੋਕਾਂ ਨੂੰ ਬਹੁਤ ਜਿਹੜੇ ਆ ਉਹ ਬੁਰੇ ਸਮੇਂ ਦੇ ਵਿੱਚੋਂ ਇੱਕ ਹਿਸਾਬ ਦੇ ਨਾਲ ਨਿਕਲਣਾ ਜਿਹੜਾ ਉਹ ਪੈ ਰਿਹਾ ਆ। ਉੱਦਾਂ ਵਿੰਟਰ ਬਲੈਂਡ ਗੈਸੋਲੀਨ ਜਿਹੜੀ 1 ਨਵੰਬਰ ਤੋਂ ਚਾਲੂ ਹੁੰਦੀ ਆ, ਉਹ ਸਸਤੀ ਹੁੰਦੀ ਆ ਬਾਕੀ ਜਿਹੜੇ ਸਮਰ ਬਲੈਂਡ ਆ ਉਸ ਦੇ ਮੁਕਾਬਲੇ। ਪਰ ਫਿਰ ਵੀ ਅਜੇ 1 ਨਵੰਬਰ ਉੱਦਾਂ ਤਾਂ ਵੈਸੇ ਆਉਣੀ ਆ, ਪਰ ਉਸ ਦੇ ਬਾਵਜੂਦ ਵੀ AAA ਰਿਪੋਰਟ ਕਰ ਰਿਹਾ ਵੀ $6.29 ਕੈਲੀਫੋਰਨੀਆ ਦੀ ਐਵਰੇਜ ਜਿਹੜੀ ਆ ਉਹ ਪ੍ਰਾਈਸ ਹੋ ਚੁੱਕੀ ਆ, ਜਿੱਥੇ ਸਨੋਮਾ ਕਾਊਂਟੀ ਵਰਗੇ, ਮਰੀਨ ਕਾਊਂਟੀ ਵਰਗੇ $6.5 ਨੂੰ ਐਵਰੇਜ ਗੈਸ ਪ੍ਰਾਈਸ ਜਿਹੜੀ ਉਹ ਪਹੁੰਚ ਚੁੱਕੀ ਹੈਗੀ ਆ। ਅੱਜ ਜਦੋਂ ਅਸੀਂ ਇਹ ਸੈਂਟਾ ਕਲਾਰਾ ਕਾਊਂਟੀ ਚੋਂ ਇਹ ਖਬਰਾਂ ਕਰ ਰਹੇ ਆ ਇੱਥੇ, ਤਾਂ ਇਹ $6.40 ਦੇ ਉੱਤੇ ਗੈਸ ਐਵਰੇਜ ਜਿਹੜੀ ਉਹ ਪਹੁੰਚ ਚੁੱਕੀ ਆ। ਫਰੈਜ਼ਨੋ ਵੀ ਪਿੱਛੇ ਨਹੀਂ, ਇੱਥੇ ਵੀ $6 ਤੋਂ ਉੱਤੇ ਜਿਹੜੀ ਆ ਐਵਰੇਜ ਗੈਸ ਪ੍ਰਾਈਸ ਜਿਹੜੀ ਉਹ ਪਹੁੰਚ ਚੁੱਕੀ ਆ। ਸੋ ਇਸ ਦੇ ਕਰਕੇ ਲੋਕ ਬੜੇ ਤੰਗ ਨੇ, ਬੜੇ ਪਰੇਸ਼ਾਨ ਨੇ ਵੀ ਵੈਸਟ ਕੋਸਟ ਦੇ ਵਿੱਚ ਇਸ ਟਾਈਮ ਕੀ ਬਣਿਆ ਪਿਆ। ਇਹ ਰਿਫਾਈਨਰੀ ਦੇ ਇਸ਼ੂਜ਼ ਅਚਾਨਕ ਕੀ ਆ ਗਏ, ਕਿਉਂ ਇਹ ਬੰਦ ਹੋ ਗਈਆਂ, ਕਿਹੜੀ ਮੇਨਟੇਨੈਂਸ ਜਿਹੜੀ ਆ ਉਹ ਆਈ ਆ, ਜਿਹਦੇ ਕਰਕੇ ਸਾਰਾ ਕੁਛ ਇਸ ਟਾਈਮ ਅਨਐਕਸਪੈਕਟਡ ਜਿਹੜੀ ਆ ਤੇ ਮੇਨਟੇਨੈਂਸ ਜਿਹੜੀ ਆ ਦੋਨੋਂ ਤਰ੍ਹਾਂ ਦੀ ਕਹਿੰਦੇ ਆ, ਪਲੈਨਡ ਤੇ ਅਨਐਕਸਪੈਕਟਡ ਮੇਨਟੇਨੈਂਸ ਜਿਹੜੀ ਉਹ ਆਈ ਆ, ਜਿਸ ਕਰਕੇ ਇਹ ਗੈਸ ਦੀਆਂ ਪ੍ਰਾਈਸਾਂ ਤਾਂ ਨੂੰ ਚੜ ਗਈਆਂ। ਬਿਲਕੁਲ ਪੀਪੀ ਹੋਈ ਪਈ ਆ, ਕਹਿੰਦੇ ਵੀ ਪੇਨ ਐਟ ਦਾ ਪੰਪ। ਤੇ ਲਾਸ ਐਂਜਲਸ ਦੇ ਵਿੱਚ ਜੋ $6 ਤੇ 38 ਸੈਂਟ ਆ। ਸੋ ਬੇ ਏਰੀਆ ਸਭ ਤੋਂ ਜ਼ਿਆਦਾ ਆ। ਤਿੰਨ ਚੀਜ਼ਾਂ ਨੂੰ ਬਲੇਮ ਕਰ ਰਹੇ ਆ, ਹਰੀਕੇਨ ਇਆਨ ਨੂੰ, ਰਿਫਾਈਨਰੀ ਇਸ਼ੂ ਤੇ ਡਿਮਾਂਡ ਕਹਿੰਦੇ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਕਹਿੰਦੇ ਭਈ ਪਿਛਲੇ ਹਫ਼ਤੇ ਨਾਲੋਂ 8.32 ਮਿਲੀਅਨ ਬੈਰਲ ਪਰ ਡੇ ਤੋਂ ਵੱਧ ਕੇ ਹੁਣ 8.83 ਮਿਲੀਅਨ ਬੈਰਲ ਪਰ ਡੇ ਹੋ ਗਈ ਆ। ਸੋ ਜਾਂ ਤਾਂ ਲੋਕ ਇੰਨੀ ਜ਼ਿਆਦਾ ਯੂਜ਼ ਕਰਦੇ ਹੈਗੇ ਆ। ਨੈਸ਼ਨਲ ਐਵਰੇਜ ਜੇ ਦੱਸਦੇ ਜਾਈਏ $3.80 ਆ। ਸੋ ਕੈਲੀਫੋਰਨੀਆ ਬੇ ਏਰੀਆ 'ਚ ਤਾਂ $6.5 ਦੇ ਲਾਗੇ ਹੋਈ ਉਹ ਆ। ਉਹਦੀ ਅੰਦਾਜ਼ਾ ਲਾ ਲਓ ਵੀ ਕਿੰਨਾ ਕੁ ਜ਼ਿਆਦਾ ਜਿਹੜਾ ਆ ਫਰਕ ਆ। ਕੈਲੀਫੋਰਨੀਆ 'ਚ ਗੈਸ ਨੇ ਲੋਕਾਂ ਦਾ ਪੂਰੀ ਤਰ੍ਹਾਂ ਧੂੰਆਂ ਕੱਢਿਆ ਹੋਇਆ ਹੈਗਾ। ਇਹ ਦਿਨ ਦੂਰ ਨਹੀਂ ਆ ਵੀ ਹੁਣ ਲੋਕਾਂ ਨੇ ਕਹਿਣਾ ਵੀ ਛੱਡੋ, ਘੋੜਿਆਂ ਤੇ ਜਿਹੜਾ ਚੱਲਦੇ ਆ ਜਾਂ ਗੱਡਿਆਂ ਤੇ ਹੀ ਜਿਹੜਾ ਉਹ ਚੱਲਣਾ ਸ਼ੁਰੂ ਹੋਣਾ, ਜਾਂ ਸਾਈਕਲਾਂ ਦੇ ਉੱਤੇ। ਪਰ ਅਚਨਚੇਤੇ ਅਚਾਨਕ ਗੈਸ ਪ੍ਰਾਈਸਾਂ ਇੰਨੀਆਂ ਵਧਣੀਆਂ ਜ਼ਰੂਰ ਲੋਕਾਂ ਨੂੰ ਕਾਫੀ ਜਿਹੜਾ ਆ ਹਰਜੋਤ ਸਿੰਘ ਜੀ ਨੁਕਸਾਨ ਤੇ ਸਵਾਲ ਜਿਹੜੇ ਉਹ ਇਸ ਟਾਈਮ ਸਾਹਮਣੇ ਆ ਰਹੇ ਜੀ। ਅਗਲੀ ਖਬਰ ਵੱਲ ਚਲੀਏ ਤੇ ਉਹ UCLA ਦਾ ਜੋ ਐਂਡਰਸਨ ਫੋਰਕਾਸਟ ਆ, ਉਹਨਾਂ ਨੇ ਅੱਜ ਇੱਕ ਜੋਬ ਰਿਪੋਰਟ ਆਪਣੀ ਜਿਹੜੀ ਆ ਪੇਸ਼ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਆਉਣ ਵਾਲਾ ਸਾਲ ਸਲੋ ਰਹੂਗਾ ਤੇ ਅਨਪਲਾਇਮੈਂਟ ਵੀ ਜਿਹੜੀ ਆ ਉਹ ਘੱਟ ਰਹੂਗੀ। ਤੇ ਆਉਣ ਵਾਲੇ 12 ਮਹੀਨਿਆਂ ਦੇ ਵਿੱਚ ਕਹਿੰਦੇ ਵੀ ਦੁਨੀਆ ਦੀ 5th ਲਾਰਜੈਸਟ ਇਕੋਨਮੀ ਕੈਲੀਫੋਰਨੀਆ, ਜਿਹਦਾ GDP $3.36 ਟ੍ਰਿਲੀਅਨ ਆ। ਬਹੁਤ ਸਲੋ ਰਹੂਗਾ। ਸੋ ਇਹ ਹੁਣ ਤੁਸੀਂ ਅੰਦਾਜ਼ਾ ਦੇਖ ਲਓ। ਇਹਦੇ ਵਿੱਚ ਇਨਫਲੇਸ਼ਨ ਦਾ ਮੇਨ ਰੀਜ਼ਨ ਹੈਗਾ ਆ। ਕੈਲੀਫੋਰਨੀਆ ਦੇ ਵਿੱਚ ਉਹਨਾਂ ਨੇ ਇੱਕ ਹੋਰ ਵੀ ਡਾਟਾ ਕੱਢਿਆ, ਕਹਿੰਦੇ ਪਈ ਘਰਾਂ ਦੀ ਯੂਨਿਟ ਬਹੁਤ, ਘਰ ਜਿਹੜੇ ਆ ਨਿਊ ਯੂਨਿਟਸ, ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। 2022 ਦੇ ਵਿੱਚ 1,24,000 ਨਿਊ ਯੂਨਿਟ ਪਰਮਿਟ ਕੀਤੇ ਗਏ ਸੀ। 2024 'ਚ 1,43,000 ਤੱਕ ਪਹੁੰਚਣੇ ਚਾਹੀਦੇ ਆ, ਤਾਂ ਹੌਲੀ ਹੌਲੀ ਜਾ ਕੇ ਕੈਲੀਫੋਰਨੀਆ ਜੋ ਲੋਕ ਰਹਿੰਦੇ ਆ ਉਹਨਾਂ ਦੇ ਲਈ ਰਹਿਣ ਲਈ ਜਗ੍ਹਾ ਬਣਦੀ ਜਾਊਗੀ। ਸਭ ਤੋਂ ਵੱਡੀ ਪ੍ਰੋਬਲਮ ਕੈਲੀਫੋਰਨੀਆ ਦੇ ਵਿੱਚ ਅਫੋਰਡੇਬਿਲਿਟੀ ਆਫ ਹਾਊਸਿੰਗ ਤੇ ਰੈਂਟ ਦੀ ਹੈਗੀ ਆ। ਜੀ ਬਿਲਕੁਲ, ਇਹ ਵੱਡੀ ਜਿਹੜੀ ਚਿੰਤਾ ਹੈ ਇਸ ਦੇ ਵਿੱਚ। ਦੇਖੋ ਕੀ ਬਣਦਾ।